ਪੀਂਗ ਕਹਿ ਲਓ, ਝੂਟੇ ਕਹਿ ਲਓ ਜਾਂ ਕਹਿ ਲਓ ਨਾ ਹੂਟੇ, ਨਾ ਗੱਲ ਥੱਲੇ ਇੱਕ ਨਾ ਹੀ ਹੈਗੀ ਛੇੜ। ਆ। ਤੇ ਸਾਡੀ ਪੰਜਾਬ ਦੀ ਜੇ ਅਸੀਂ ਆਪਣੀ ਸਕਾਫਤ ਦੀ ਗੱਲ ਕਰੀਏ, ਸਾਡੇ ਆਪਣੇ ਪੁਰਾਣੇ ਵਿਰਸੇ ਦੀ ਗੱਲ ਕਰੀਏ, ਤੇ ਉਹਦੇ ਮੱਠਾ ਵਿੱਚ ਬਾਈ ਮੱਠਾ ਝੂਟੇ, ਮੱਠਾ ਕੱਟਾ ਪੀਂਗ, ਮੱਠਾ। ਹੂਟੇ, ਪਿੱਪਲ, ਬੋੜ, ਇਹ ਸਾਨੂੰ ਬਹੁਤ ਕੁਝ ਵੇਖਣ ਨੂੰ ਲੱਭਦਾ। ਤੇ ਸਾਡੇ ਲਿਖਾਰੀਆਂ ਨੇ ਵੀ ਬਹੁਤ ਕੁਝ ਲਿਖਿਆ। ਲਓ ਜੀ, ਮੈਂ ਘਰੋਂ ਬਾਹਰ ਨਿਕਲਿਆ ਸੀਗਾ ਤੇ ਸਭ ਤੋਂ ਪਹਿਲਾਂ ਨਿਆਣੇ ਬਾਹਰ ਝੂਟੇ ਲੈ ਰਹੇ ਸੀ। ਮੈਂ ਕਿਹਾ ਚਲੋ ਉਹਨਾਂ ਦੀ ਥੋੜੀ ਜਿਹੀ ਵੀਡੀਓ ਬਣਾ ਲਈਏ। ਤੇ ਉਸ ਤੋਂ ਬਾਅਦ ਹੁਣ ਮੈਂ ਆਪਣੇ ਸਫ਼ਰ ਵੱਲੇ ਨੂੰ ਚੱਲ ਪਿਆ। ਮੈਂ ਚੱਲਿਆ ਆਪਣੇ ਪਿੱਪਲ ਵਾਲੇ ਡੇਰੇ। ਤੇ ਇਹ ਜਿਹੜਾ ਬਾਜ਼ਾਰ ਆ, ਇਹ ਬਾਹਰਲੇ ਬਾਜ਼ਾਰ ਤੋਂ ਅੰਦਰਲਾ ਬਾਜ਼ਾਰ ਆ, ਜੇ ਆਪਾਂ ਚੜ੍ਹਦੀ ਸਾਈਡ ਵੱਲੇ ਵੇਖੀਏ। ਤੇ ਇਹਦਾ ਤੁਹਾਨੂੰ ਸਾਰਾ ਨਜ਼ਾਰਾ ਕਰਾਵਾਂਗੇ। ਅੱਜ ਮੈਂ ਇਸ ਵੇਲੇ ਹੁਣ ਪਹਿਲਾਂ ਜਾਊਂਗਾ, ਮੈਂ ਜਾਣਾ ਰਾਣੇ ਨਮਾਨ ਕੋਲ, ਸਕੂਲੇ ਜਾਣਾ ਆ। ਉੱਥੋਂ ਮੈਂ ਕੀ ਲੈਣਾ ਆ ਤੇ ਉਹ ਵੀ ਤੁਹਾਡੇ ਨਾਲ ਨਜ਼ਾਰਾ ਕਰਾਵਾਂਗੇ ਜੀ। ਲਓ ਜੀ, ਇੱਥੋਂ ਆਪਾਂ ਮੁੜਾਂਗੇ ਖੱਬੇ ਤੇ ਆਪਾਂ ਚੜ੍ਹ ਜਾਾਂਗੇ ਆਪਣੇ ਬਾਹਰ ਵਾਲਾ ਜਿਹੜਾ ਸਾਡਾ ਰੋਡ ਆ ਉਹਦੇ ਤੇ। ਪਿਛਲੇ ਸਾਲ ਦੀ ਗੱਲ ਕਰੀਏ ਤਾਂ ਇਹ ਰੋਡ ਵੀ ਜਿਹੜਾ ਆ ਪੱਕਾ ਸੀਗਾ, ਇਹ ਪੱਕੀ ਸੜਕ ਸੀਗੀ। ਪਰ ਹੁਣ ਇਹ ਇਹਦੇ ਉੱਤੇ ਪੱਥਰ ਪਾ ਕੇ ਸਾਲ ਹੋ ਗਿਆ ਇਹ ਇਦਾਂ ਹੀ ਪਈ ਆ। ਪਰ ਇਹ ਵੀ ਇੱਕ ਪੂਰਾ ਨਜ਼ਾਰਾ ਆ ਜੀ। ਤੇ ਇਹ ਮੈਂ ਤੁਹਾਨੂੰ ਦਿਖਾਊਂਗਾ ਮੇਰੇ ਖੱਬੇ ਪਾਸੇ ਨਾ, ਹਰ ਪਿੰਡ ਦੇ ਵਿੱਚ ਇੱਕ ਜਾਂ ਦੋ ਜਾਂ ਤਿੰਨ ਇਹ ਜ਼ਰੂਰ ਹੁੰਦੇ ਸੀਗੇ। ਆ ਮੇਰੇ ਖੱਬੇ ਪਾਸੇ ਥੋੜ੍ਹਾ ਜਿਹਾ ਤੁਸੀਂ ਧਿਆਨ ਕਰੋ, ਤੁਹਾਨੂੰ ਪਾਣੀ ਜਿਹਾ ਨਜ਼ਰ ਆਊਗਾ। ਇਹਦੇ ਉੱਤੋਂ ਇੱਕ ਛੋਟੀ ਜਿਹੀ ਸੜਕੀ ਜੀ ਹੈਗੀ ਆ, ਮੈਂ ਉਹਦੇ ਤੋਂ ਜਾ ਕੇ ਤੁਹਾਨੂੰ ਇਹਦਾ ਨਜ਼ਾਰਾ ਵੀ ਕਰਾਨਾ। ਤੇ ਮੈਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਵੀ ਇਹ ਕੀ ਆ, ਤੇ ਕਿਹਨੇ ਕਿਹਨੇ ਇਹਦੇ ਨਜ਼ਾਰੇ ਲਏ ਆ। ਜ਼ਰੂਰ ਮੇਰੇ ਦੇਖਣ ਵਾਲਿਆਂ ਦੇ ਵਿੱਚ ਬਹੁਤ ਸਾਰੇ ਸਾਡੇ ਮਿੱਤਰ ਇੱਦਾਂ ਦੇ ਹੋਣੇ ਆ ਜਿਹੜੇ ਇਹ ਇੱਥੇ ਜਾਂਦੇ ਰਹੇ ਹੋਣੇ ਆ। ਇਹ ਜੇ ਗੱਲ ਕਰੀਏ ਤਾਂ ਇਹ ਹਰ ਪਿੰਡ ਦਾ ਇੱਕੋ ਜਿਹਾ ਹੀ ਹੁੰਦਾ ਸੀ। ਤੇ ਇਹਨੂੰ ਅਸੀਂ ਆਪਣੇ ਆਮ ਲਫ਼ਜ਼ਾਂ ਦੇ ਵਿੱਚ ਕੀ ਕਹਿੰਦੇ ਸੀ, ਇਹ ਤੁਸੀਂ ਦੱਸਣਾ ਮੈਨੂੰ। ਇੱਥੋਂ ਇੱਕ ਸੜਕੀ ਜੀ ਹੈਗੀ ਹੈ, ਮੈਂ ਦਿਖਾਨਾ ਤੁਹਾਨੂੰ ਜਾ ਕੇ ਨਾ, ਬਿਲਕੁਲ ਨੇੜੋਂ। ਝੀਲਾਂ ਉਂਝ ਹੁੰਦੀਆਂ ਤਾਂ ਕਹਿੰਦੇ ਆ ਪਹਾੜੀ ਇਲਾਕਿਆਂ ਦੇ ਵਿੱਚ ਹੁੰਦੇ ਆ, ਆਬਸ਼ਾਰਾਂ ਹੁੰਦੀਆਂ, ਪਰ ਇਹ ਵੀ ਪਿੰਡ ਦੀ ਇੱਕ ਝੀਲ ਹੀ ਹੁੰਦੀ ਸੀ। ਤੇ ਤੁਸੀਂ ਇਹ ਜ਼ਰੂਰ ਦੱਸਣਾ ਵੀ ਇਹਨੂੰ ਕੀ ਕਹਿੰਦੇ ਸੀ। ਇਹ ਦੇਖੋ, ਮੈਂ ਨੇੜੇ ਕਰ ਲਵਾਂ। ਤੇ ਆ ਥੋੜਾ ਜਿਹਾ ਹੋਰ ਇਹ ਜ਼ਰੂਰ ਦੱਸਿਓ ਕਿ ਇਹ ਮੈਂ ਤੁਹਾਨੂੰ ਦੱਸ ਦਿੰਦਾ ਵੀ ਇਹ ਪਾਥੀਆਂ ਪਈਆਂ ਹੈ, ਗੁਹਾਰੇ ਲੱਗੇ ਹੋਏ ਆ, ਇਹਨੂੰ ਉਪਲੇ ਵੀ ਕਹਿ ਦਿੰਦੇ ਆ, ਥਾਪੀ ਵੀ ਕਹਿੰਦੇ ਆ ਹੈ। ਇਹ ਵੀ ਕਦੇ ਸਾਡੇ ਜਦੋਂ ਜੇ ਥੋੜਾ ਜਿਹਾ ਅਸੀਂ ਤਰੀਕ ਦੇ ਵਰਕੇ ਜਿਹੜੇ ਪਿੱਛੇ ਨੂੰ ਪਲਟੀਏ ਨਾ, ਤੇ ਸਾਡਾ ਗੈਸ ਇਹੀ ਹੁੰਦਾ ਸੀਗਾ। ਤੇ ਸਾਰਾ ਦਿਨ ਅੱਗ ਬਾਲ ਕੇ ਤੇ ਜਿਹੜੇ ਦੁੱਧ ਸੀ ਉਹ ਇਹਦੇ ਤੇ ਕੱਢਦੇ ਹੁੰਦੇ ਸੀਗੇ। ਤੇ ਹੁਣ ਤਾਂ ਉਹ ਨਜ਼ਾਰੇ ਸਾਰੇ ਹੀ ਮੁੱਕ ਗਏ ਹੋਏ ਆ ਜੀ। ਇਹ ਜ਼ਰੂਰ ਇਹਦੇ ਤੇ ਹੁਣ ਦੁੱਧ ਤਾਂ ਨਹੀਂ ਕੱਢਦੇ ਹੋਣੇ, ਪਰ ਘਰਾਂ ਦੇ ਵਿੱਚ ਹਲੇ ਵੀ ਇਹ ਇਸਤੇਮਾਲ ਹੁੰਦੀ ਆ ਤੇ ਲੋਕ ਇਹਨੂੰ ਕਰਦੇ ਵੀ ਆ। ਤੇ ਚਲਿਏ ਜੀ, ਆਪਾਂ ਆਪਣਾ ਸਫ਼ਰ ਫੇਰ ਸ਼ੁਰੂ ਕਰਦੇ ਹਾਂ। ਕੈਮਰੇ ਦੇ ਵਿੱਚ ਇੰਜ ਲੱਗਦਾ ਜਿੱਦਾਂ ਸਾਹਮਣੇ ਬੱਦਲ ਚੜਿਆ ਹੋਇਆ, ਪਰ ਬੱਦਲ ਹੈ ਨਹੀਂ, ਸੂਰਜ ਨਿਕਲਿਆ ਹੋਇਆ ਆ। ਪਰਛਾਵੇਂ ਤੁਹਾਨੂੰ ਜ਼ਰੂਰ ਦੱਸਦੇ ਹੋਣੇ ਆ ਬੂਟਿਆਂ ਦੇ, ਦਰਖਤਾਂ ਦੇ। ਇਹ ਸਾਡਾ ਬਾਜ਼ਾਰ ਤੁਸੀਂ ਦੇਖ ਲਓ ਵੀ ਪਿੰਡ ਦਾ ਬਾਹਰਲਾ ਬਾਜ਼ਾਰ ਆ, ਪਰ ਇੱਥੇ ਆ ਬੂਟੇ ਕਿੱਡੇ ਸੋਹਣੇ ਸੋਹਣੇ, ਪਹਿਲਾਂ ਵੀ ਵੱਡੇ ਵੱਡੇ ਵੀ ਆ ਤੇ ਫਿਰ ਨਿੱਕੇ ਵੀ। ਜਿਹੜੀ ਸ਼ਜਰਕਾਰੀ ਹੈ ਸਾਡੀ, ਜਿਹੜੀ ਰੁੱਖ ਮਾਪਿਆਂ ਵਰਗੇ ਸਾਡੀ ਮੁਹਿੰਮ ਹੈਗੀ ਆ, ਉਹਦੇ ਨਾਲ ਵੀ ਬੰਦਿਆਂ ਨੇ ਬਹੁਤ ਆਪਣੇ ਬੂਹਿਆਂ ਅੱਗੇ ਲਾਏ ਹੋਏ ਆ। ਇਹ ਸਿੱਧਾ ਜਿਹੜਾ ਇਹ ਅੱਗੇ ਹੁਣ ਪੱਕੀ ਸੜਕ ਆ ਗਈ ਹੈ, ਸਾਡੇ ਸਿੱਧਾ ਚੌਕ ਦੇ ਵਿੱਚ ਰਹਿਮੇ ਸ਼ਾਹ ਦੇ ਵਿੱਚ ਨਿਕਲਦੀ ਹੈ। ਤੇ ਆ ਮੇਰੇ ਖੱਬੇ ਪਾਸੇ ਸਕੂਲ ਆ ਜੀ, ਇਹ ਕੁੜੀਆਂ ਦਾ, ਜਿੱਥੇ ਆਪਾਂ ਜਾਣਾ ਆ। ਇੱਥੇ ਰਾਣਾ ਨਮਾਨ ਅਕਰਮ ਸਾਹਿਬ ਨੂੰ ਆਪਾਂ ਮਿਲਣਾ ਜੀ।
ਲਓ ਜੀ, ਆਪਾਂ ਪੜ ਗਏ ਹਾਂ ਜੀ ਸਕੂਲੇ। ਪਹਿਲਾਂ ਵੀ ਇੱਥੇ 2-3 ਮੋਟਰਸਾਈਕਲਾਂ ਖਲੋਤੀਆਂ। ਤੁਸੀਂ ਇਹ ਸਾਡੇ ਕੁੜੀਆਂ ਵਾਲੇ ਸਕੂਲ ਦਾ ਨਜ਼ਾਰਾ ਦੇਖੋ ਆ, ਤੇ ਨਾਲੇ ਰਾਣਾ ਨਮਾਨ ਅਕਰਮ ਦੀ ਮਿਹਨਤ। ਇੰਝ ਹੀ ਲੱਗਦਾ ਸਕੂਲੇ ਆ ਕੇ। ਪਹਿਲੇ ਵੀ ਕਈ ਵਾਰੀ ਦਿਖਾਇਆ ਵੀ ਜਿਵੇਂ ਅਸੀਂ ਕਿਸੇ ਜੰਗਲ ਦੇ ਵਿੱਚ ਹੀ ਆ ਗਏ ਹਾਂ। ਤੇ ਇਹ ਦੇਖੋ, ਬਾਹਰ ਗਰਮੀ ਸੀ ਤੇ ਇੱਥੇ ਖਲੋ ਕੇ ਨਾ ਜੀ ਕਰਦਾ ਵੀ ਇੱਥੇ ਖੜਾ ਹੋ ਕੇ ਬੰਦਾ ਇਹ ਨਜ਼ਾਰਾ ਲੈਂਦਾ ਰਵੇ, ਦੇਖਦਾ ਰਵੇ। ਔਰ ਇਹ ਜਿਹੜੀ ਇੱਥੇ ਦੀ ਠੰਡ ਆ ਸਕੂਲ ਹੁਣ ਦੇ ਅੰਦਰ ਵੀਡੀਓ ਉਹ ਦੇਖਦੇ ਮਹਿਸੂਸ ਪੰਜਾਬੀ ਕਰੇ। ਬੈਸਟ ਫਾਰਐਵਰ ਦੇ ਸਾਰੇ ਟੱਬਰ ਨੂੰ ਜੀ ਅਸਲਾਮ ਵਾਲੇਕੁਮ ਤੇ ਸਤਿ ਸ੍ਰੀ ਅਕਾਲ ਜੀ। ਮੈਂ ਤੁਹਾਡਾ ਆਪਣਾ ਵੀਰ ਰਾਣਾ ਖਾਲਦ ਮਕਬੂਲ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤੁਹਾਡੇ ਸਾਹਮਣੇ, ਤੇ ਤੁਹਾਨੂੰ ਸਾਰਿਆਂ ਨੂੰ ਕਹਿਣਾ ਜੀ ਆਇਆਂ ਨੂੰ ਸਤ ਬਿਸਮਿਲ੍ਲਾ। ਜਿੱਦਾਂ ਕਿ ਤੁਸੀਂ ਇੰਟਰੋ ਦੇ ਵਿੱਚ ਦੇਖਿਆ ਹੈਗਾ ਆ ਵੀ ਮੈਂ ਗਿਆ ਸੀਗਾ ਜੀ ਸਕੂਲੇ, ਆਪਣਾ ਜਿਹੜਾ ਸਾਡਾ ਕੁੜੀਆਂ ਵਾਲਾ ਸਕੂਲ ਹੈਗਾ ਉੱਥੇ। ਤੇ ਉੱਥੇ ਰਾਣਾ ਨਮਾਨ ਅਕਰਮ ਸਾਹਿਬ ਜੀ ਬੜੇ ਮਸਰੂਫ ਸੀਗੇ, ਤੇ ਜੀ ਤਾਂ ਮੇਰਾ ਬੜਾ ਸੀਗਾ ਵੀ ਉਹਨਾਂ ਦੇ ਨਾਲ ਗੱਲਬਾਤ ਕਰੂੰਗਾ, ਪਰ ਉਹ ਮਸਰੂਫ ਸੀਗੇ। ਤੇ ਉੱਥੋਂ ਮੈਂ ਫਿਰ ਆਹ 2 ਬੂਟੇ ਲੈ ਕੇ ਆਇਆ ਜੀ ਅਮਲਤਾਸ ਦੇ। ਸਾਡੀ ਜਿਹੜੀ ਮੁਹਿੰਮ ਹੈਗੀ ਆ ਸ਼ਜਰਕਾਰੀ ਦੀ, ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ, ਪਿਛਲੇ ਸਾਲ ਵੀ ਤੇ ਹੁਣ ਵੀ ਅਸੀਂ ਇਹ ਗੱਲ ਆਪਣੀ ਵੀਡੀਓ ਦੇ ਵਿੱਚ ਕਰਦੇ ਰਹਿੰਦੇ ਹਾਂ ਵੀ ਰੁੱਖ ਮਾਪਿਆਂ ਵਰਗੇ। ਵੈਸੇ ਤਾਂ ਨਮਾਨ ਅਕਰਮ ਸਾਹਿਬ ਪਹਿਲਾਂ ਤੋਂ ਵੀ ਕਰ ਰਹੇ ਹਾਂ, ਪਰ ਪਿਛਲੇ ਸਾਲ ਅੰਜਮ ਸਰੋਇਆ ਸਾਹਿਬ, ਮੈਂ, ਨਮਾਨ ਅਕਰਮ ਸਾਹਿਬ, ਰੌ ਉਸਮਾਨ ਸਾਹਿਬ, ਅਸਲਮ ਖਾਨ ਵਕਾਰ ਸਾਹਿਬ, ਤੇ ਉੱਥੋਂ ਅਸੀਂ ਇਹ ਨਾਂ ਰੱਖਿਆ ਸੀ ਤੇ ਇਹ ਅਸੀਂ ਸ਼ੁਰੂ ਕੀਤੀ ਸੀ। ਅਸੀਂ ਪੂਰੇ ਆਪਣੇ ਪਿੰਡ ਦੇ ਵਿੱਚ ਵੀ ਬੂਟੇ ਲਾਏ ਸੀਗੇ, ਸਕੂਲੇ ਲਾਏ, ਸਟੇਸ਼ਨ ਤੇ ਲਾਏ, ਕਬਰਸਤਾਨਾਂ 'ਚ ਲਾਏ, ਤੇ ਆਲੇ ਦੁਆਲੇ ਦੇ ਸਕੂਲਾਂ ਨੂੰ ਵੀ। ਇਹਦੇ ਵਿੱਚ ਜੀ ਰਾਣਾ ਨਮਾਨ ਅਕਰਮ ਦੀ ਜਿੰਨੀ ਵੀ ਤਾਰੀਫ ਕੀਤੀ ਜਾਵੇ ਨਾ ਉਹ ਘੱਟ ਹੈਗੀ ਆ। ਤੇ ਹੁਣ ਵੀ ਇਹ ਦੇਖੋ ਤੁਸੀਂ, ਇਹ ਸ਼ੁਰੂ ਅਸੀਂ ਉੱਥੇ ਹੋਏ ਕੰਮ ਕਰ ਦਿੱਤਾ ਹੋਇਆ ਆ। ਜਿਹੜਾ ਬੰਦਾ ਵੀ ਚਾਹੁੰਦਾ ਹੋਵੇ, ਕੋਈ ਉਹਦੇ ਵਿੱਚ ਪੈਸਾ ਨਹੀਂ, ਫ੍ਰੀ ਬੂਟੇ ਜਿਹੜੇ ਆ ਅਸੀਂ ਉੱਥੋਂ ਦੇ ਰਹੇ ਹੈਗੇ ਆ, ਤੇ ਉੱਥੋਂ ਲੋਕ ਲੈ ਕੇ ਵੀ ਜਾ ਰਹੇ ਹੈਗੇ ਆ। ਜਿੱਦਾਂ ਕਿ ਜਦੋਂ ਮੈਂ ਸਕੂਲੇ ਵੜਨ ਲੱਗਿਆ ਨਾ, ਤੁਸੀਂ ਦੇਖਿਆ ਹੋਣਾ ਵੀ ਮੋਟਰਸਾਈਕਲ ਦੇ ਉੱਤੇ ਵੀ ਬੰਦੇ ਬੂਟੇ ਲਈ ਉੱਥੋਂ ਜਾ ਰਹੇ ਸੀਗੇ। ਤੇ ਆਹ ਜੀ ਅਮਲਤਾਸ ਦੇ 2 ਬੂਟੇ ਲੈ ਕੇ ਆਏ ਆ। ਇਸ ਵੇਲੇ ਤਾਂ ਬੜੀ ਗਰਮੀ ਹੈਗੀ ਆ, ਧੁੱਪ ਜਿਹੜੀ ਆ ਪੂਰਾ ਆਪਣਾ ਸੂਰਜ ਨਜ਼ਾਰਾ ਦੇ ਰਿਹਾ ਹੈਗਾ ਜੀ। ਥੋੜੀ ਜਿਹੀ ਸ਼ਾਮਾਂ ਹੋ ਲੈਣ ਜਾਂ ਸਵੇਰੇ ਸਾਜਰੇ ਕੱਲ ਨੂੰ ਮੈਂ ਇਹ ਬੂਟੇ ਲਾਉਂਗਾ। ਜਗ੍ਹਾ ਇਹਨਾਂ ਵਾਸਤੇ ਮੈਂ ਦੇਖ ਲਈ ਹੋਈ ਆ ਵੀ ਜਿੱਥੇ ਇਹ ਲਾਣੇ ਹੈਗੇ ਆ। ਤੇ ਉਸ ਤੋਂ ਬਾਅਦ ਇਹ ਜਿਹੜਾ ਅਮਲਤਾਸ ਆ, ਇਹ ਬੂਟਾ ਹੈਗਾ ਆ ਛਾਂ ਵਾਲਾ ਬੂਟਾ ਹੁੰਦਾ, ਫੁੱਲਾਂ ਵਾਲਾ ਬੂਟਾ। ਇਹਦੇ ਉੱਤੇ ਝਾਲਰਾਂ ਤਰ੍ਹਾਂ ਚਿੱਟੇ ਤੇ ਪੀਲੇ ਫੁੱਲ ਜਿਹੜੇ ਨਾ ਲੱਗਦੇ ਆ, ਬਹੁਤ ਸੋਹਣੇ ਲੱਗਦੇ ਆ। ਤੇ ਇਸ ਤੋਂ ਬਾਅਦ ਜਿਹੜੇ ਮੈਂ ਅੱਗੇ ਬੂਟੇ ਹੋਰ ਅਸੀਂ ਲਾਵਾਂਗੇ, ਇਹ ਮੈਂ ਅੱਜ ਆਪਣੇ ਇੱਥੇ ਡੇਰੇ ਤੋਂ ਇਫਤਤਾਹ ਕਰੂੰਗਾ ਇਸ ਗੱਲ ਦਾ। ਅੱਜ ਸੌਣ ਦੀ ਨਾ, ਇਹ ਮੇਰਾ ਖਿਆਲ ਆ ਵੀ 23 ਤਰੀਕ ਹੋ ਗਈ ਹੋਈ ਹੈ, ਪਰ ਸਾਡੇ ਇੱਥੇ ਸੌਣ ਜਿਹੜਾ ਆ ਉੱਦਾਂ ਨਹੀਂ ਆਇਆ ਹੈਗਾ। ਸੌਣ ਸ਼ੁਰੂ ਹੋਣੇ ਤੋਂ ਪਹਿਲਾਂ 5-4 ਦਿਨ ਇੱਕ ਮੀਂਹ ਆਇਆ ਸੀਗਾ, ਫਿਰ ਐਵੇਂ ਕਣੀਆਂ ਮਣੀਆਂ ਤਾਂ ਮਾੜੀਆਂ ਮੋਟੀਆਂ ਪੈਂਦੀਆਂ ਰਹੀਆਂ ਹੈਗੀਆਂ, ਪਰ ਉੱਦਾਂ ਮੀਂਹ ਕੋਈ ਨਹੀਂ ਪਿਆ ਹੈਗਾ ਵੀ ਜਿੱਦਾਂ ਪੈਣਾ ਚਾਹੀਦਾ ਸੀ। ਸਾਡੇ ਇੱਥੇ ਸੌਣ ਇਦਾਂ ਹੀ ਆ ਵੀ ਨਾ ਹੋਣ ਵਾਲੀ ਗੱਲ ਆ। ਵੀ ਅੱਜ ਵੀ ਬਾਹਲੀ ਗਰਮੀ ਹੈਗੀ ਆ। ਇਹ ਇੱਦਾਂ ਲੱਗਦਾ ਵੀ ਹਲੇ ਬੂਟੇ ਲਾਉਣ ਦਾ ਮੌਸਮ ਜਿਹੜਾ ਨਾ ਵੀ ਸ਼ੁਰੂ ਹੋਇਆ ਨਹੀਂ ਹੈਗਾ। ਤੇ ਇਹ ਗਲਤੀ ਹਲੇ ਹੋਰ ਪਾਸੇ ਤਾਂ ਜਿੱਦਾਂ ਠੰਡ ਆ ਉਹ ਲਾ ਸਕਦੇ ਆ, ਹਲੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਬੂਟਾ ਪੱਟ ਕੇ ਲਾਉਣ ਦਾ ਮੌਸਮ ਨਹੀਂ ਹੈਗਾ। ਤੇ ਇਹ ਵੀ ਸਾਨੂੰ ਇੱਕ ਹੋਰ ਮੈਂ ਤੁਹਾਨੂੰ ਗੱਲ ਕਰ ਦਵਾਂ, ਸਾਡੇ ਫੈਸਲਾਬਾਦ ਤੋਂ ਸਾਡੇ ਇੱਕ ਡਾਕਟਰ ਮਿੱਤਰ ਹੈਗੇ ਆ ਉਮਰ ਫਰੂਕ ਸਾਹਿਬ, ਉਹਨਾਂ ਨੇ ਸਾਨੂੰ 250 ਬੂਟਾ ਜਿਹੜਾ ਨਾ ਜੀ ਇਹ ਲਾਉਣ ਵਾਸਤੇ ਦਿਆ ਹੈਗਾ, ਤੇ ਅਸੀਂ ਉਹਨਾਂ ਦੇ ਬੜੇ ਸ਼ੁਕਰਗੁਜ਼ਾਰ ਹਾਂ ਜੀ। ਰਾਣਾ ਨਮਾਨ ਅਕਰਮ ਸਾਹਿਬ ਇਹ ਪਰਸੋਂ ਚੌਥੇ ਲੈ ਕੇ ਆਏ ਸੀਗੇ, ਜਿਨ੍ਹਾਂ ਦੇ ਵਿੱਚ ਅਮਲਤਾਸ ਵੀ ਆ, ਪਿਲਖਣ ਵੀ ਹੈਗੀ ਆ, ਠੀਕ ਆ, ਕਿਕਰਾਂ ਵੀ ਹੈਗੀਆਂ, ਨਿੰਮਾਂ ਧਰੇਕਾਂ, ਉਹ ਬੂਟੇ ਵੀ ਉਹਦੇ ਵਿੱਚ ਹੈਗੇ ਆ, ਤੇ ਅਮਲਤਾਸ ਵੀ ਆ। ਤੇ ਆਪਾਂ ਮੇਰੀ ਇਹ ਜਿਹੜੀ ਇੱਥੋਂ ਸ਼ਜਰਕਾਰੀ ਜਿਹੜੀ ਹੈ, ਇਹ ਅੱਜ ਮੈਂ ਸ਼ੁਰੂਆਤ ਕਰਨ ਲੱਗਾ ਜੀ ਆਪਣੇ ਡੇਰੇ ਤੋਂ, ਪਿੱਪਲ ਵਾਲੇ ਤੋਂ। ਇੱਥੇ ਆਪਾਂ ਇਹ ਬੂਟੇ ਲਾਵਾਂਗੇ। ਉਸ ਤੋਂ ਬਾਅਦ ਜਿਹੜੇ ਆਪਾਂ ਅਗਾਂਹ ਨੂੰ ਬੂਟੇ ਲਾਣੇ ਆ, ਉਹ ਕੋਸ਼ਿਸ਼ ਇਹੀ ਕਰਨੀ ਆ ਵੀ ਫੁੱਲਾਂ ਵਾਲੇ ਹੋਣ ਤੇ ਫਲਾਂ ਵਾਲੇ ਹੋਣ, ਉਹ ਲਾਉਂਗਾ ਜੀ ਇੱਥੇ। ਕਿਉਂਕਿ ਆਪਣੇ ਛਾਂ ਵਾਲੇ ਬੂਟੇ, ਹੁਣ ਪਿੱਪਲ ਦੀ ਵੀ ਛਾਂ ਇੱਥੇ ਆਪਣੇ ਬੜੀ ਹੈਗੀ ਆ, ਤੇ ਉਹ ਪਰਾਂ ਇੱਕ ਹੋਰ ਪਿੱਪਲ ਹੈਗਾ, ਇਹ ਵੀ ਉੱਥੇ ਹੀ ਲਾਈਨ ਦੇ ਵਿੱਚ, ਦੋਨੇ ਬੂਟੇ ਵੀ ਉੱਥੇ ਹੀ ਲਾਵਾਂਗੇ ਜੀ, ਠੀਕ ਹੈ ਜੀ। ਤੇ ਜੁੜੇ ਰਹੋ ਸਾਡੇ ਨਾਲ। ਤੁਹਾਨੂੰ ਸਾਰਿਆਂ ਨੂੰ ਮੈਂ ਅੱਜ ਦੀ ਆਪਣੀ ਵੀਡੀਓ ਦੇ ਵਿੱਚ ਜੀ ਆਇਆਂ ਨੂੰ ਕਹਿਣਾ ਜੀ, ਸਤ ਬਿਸਮਿਲ੍ਲਾ। ਜੋ ਕੁਝ ਵੀ ਕੀਤਾ ਕਰਾਇਆ ਜੀ ਉਹੀ ਤੁਹਾਡੇ ਤੱਕ ਪਹੁੰਚਾਵਾਂਗੇ ਜੀ। ਚਲੋ ਆਓ ਜੀ, ਚੱਲੀਏ।
ਮੈਂ ਸੋਚਿਆ ਵੀ ਨਾ ਅੱਜ ਦਾ ਕੰਮ ਕੱਲ ਤੇ ਕੀ ਛੱਡਣਾ। ਮੈਂ ਕਿਹਾ ਵੀ ਅੱਲਾ ਦਾ ਨਾਮ ਲੈ ਕੇ ਲੱਗ ਜਾਓ, ਕਿਉਂਕਿ ਗਰਮੀ ਤਾਂ ਹੈ ਪਰ ਥੋੜੀ ਥੋੜੀ ਹਵਾ ਵੀ ਜਿਹੜੀ ਹੈ ਨਾ ਉਹ ਚੱਲ ਰਹੀ ਹੈ। ਆਹ ਦੇਖੋ ਨਾ ਪਿੰਡੇ ਤੇ ਲੱਗਦੀ ਹੈ ਹਵਾ, ਤੇ 3 ਵਜੇ ਹੋਏ ਆ। ਮੈਂ ਫਿਰ ਬਾਅਦ ਵਿੱਚ ਮੈਂ ਕਿਹਾ ਵੀ ਪਸ਼ੂਆਂ ਦੀ ਕਰਨ ਲੱਗ ਜਾਣਾ, ਫਿਰ ਵੇਲਾ ਕੋਈ ਨਹੀਂ ਲੱਭਣਾ। ਮੈਂ ਕਿਹਾ ਇਹਨਾਂ ਨੂੰ ਅੱਲਾ ਦਾ ਨਾਮ ਲੈ ਕੇ ਲਾ ਦਈਏ ਹੈ, ਨਾਲੇ ਫਿਰ ਵੀਡੀਓ ਵੀ ਤੁਹਾਡੇ ਤੱਕ ਪਹੁੰਚ ਜੂਗੀ, ਨਹੀਂ ਤਾਂ ਫਿਰ ਵੀਡੀਓ ਵੀ ਇਹ ਕੱਲ ਨੂੰ ਹੀ ਪਹੁੰਚਣੀ ਸੀ। ਲਓ ਜੀ, ਇੱਕ ਟੋਆ ਜਿਹੜਾ ਨਾ ਆਪਾਂ ਉਹ ਹੋ ਗਿਆ ਅੱਲਾ ਕੀਤਾ। ਇਹਦੇ 'ਚ ਆਪਾਂ ਥੋੜੀ ਜਿਹੀ ਇੱਥੋਂ ਆ ਪਾਵਾਂਗੇ ਗੋਬਰ ਵਾਲੀ ਖਾਦ, ਐਵੇਂ ਜ਼ਿਆਦਾ ਨਹੀਂ ਪਾਣੀ, ਥੋੜੀ ਇਹ ਰਲਾ ਦਾਂਗੇ ਇਹਦੇ ਵਿੱਚ ਹੈ, ਤੇ ਦੂਆ ਟੋਆ ਖੱਟਦੇ। ਬਿਸਮਿल्लाहिर्रहमानिर्रहीम। ਹੁਣ ਆਪਾਂ ਇਹਦੇ ਵਿੱਚ ਨਾ ਥੋੜਾ ਥੋੜਾ ਪਾਣੀ ਪਾਵਾਂਗੇ ਵੀ ਮਿੱਟੀ ਜਿਹੜੀ ਆ ਸਾਈਡਾਂ ਤੋਂ ਨਰਮ ਹੋ ਜੇ, ਤੇ ਉਹਨੂੰ ਇੰਝ ਹੀ ਲੱਗੇ ਵੀ ਇਹ ਜਿਹੜਾ ਬੂਟਾ ਮੇਰਾ ਇਹ ਪਹਿਲਾਂ ਹੀ ਮੇਰੇ ਨਾਲ ਹੀ ਸੀ, ਇਹਨੂੰ ਵੀ ਕੋਈ ਤਕਲੀਫ ਨਾ। ਇਹਨੇ 5 ਮਿੰਟਾਂ ਬਾਅਦ ਇਹ ਪੀ ਲੂਗੀ, ਤੇ ਆਪਾਂ ਬਸ ਬੂਟੇ ਜਿਹੜੇ ਉਹ ਇਹਦੇ ਵਿੱਚ ਰੱਖ ਦੇਣੇ ਅੱਲਾ ਦਾ ਨਾਮ ਲੈ ਕੇ, ਠੀਕ ਹੈ ਜੀ। ਲਓ ਜੀ, ਮੈਂ ਕਿਹਾ ਤੁਹਾਨੂੰ ਟੋਏ ਦਿਖਾ ਦਵਾਂ। ਆਹ ਦੇਖੋ, ਆਹ ਟੋਇਆ ਇਸ ਦੇ ਨਸੀਬਾਂ ਦਾ ਜੀ, ਬੂਟੇ ਦੇ ਹੈ। ਤੇ ਇਹ ਦੇਖੋ, ਇਦਾਂ ਮੈਂ ਇਹ ਲਾਈਨ ਦੇ ਵਿੱਚ ਲਾਏ ਆ ਵੀ ਇਹ ਦੇਖੋ ਨਾ ਤੁਸੀਂ ਵੀ ਉਧਰੋਂ ਪਿੱਪਲ ਦੀ ਬਿਲਕੁਲ ਆ ਪਿੱਪਲ ਹੈ ਨਾ ਜਿਹੜਾ, ਇਹਦੀ ਇੰਜ ਸੀ ਦੇ ਵਿੱਚ ਇੱਥੇ ਇਹ ਦੋਨੇ ਹੋ ਜਾਣਗੇ। ਆਹ ਜਗ੍ਹਾ ਜਿਹੜੀ ਆ ਇਹ ਮੈਂ ਸਾਰੀ ਸਾਫ਼ ਕੀਤੀ ਆ ਵੀ ਪਹਿਲਾਂ ਇੱਥੇ ਆਪਾਂ ਲੱਕੜਾਂ ਲੁਕੜਾਂ ਜਿਹੜੀਆਂ ਕੋਈ ਬਾਲਣ ਬੁੱਲਣ ਉਹ ਸਿੱਟੀ ਦਾ ਸੀ। ਆ ਥੋੜੀ ਜਿਹੀ ਰਹਿ ਗਈ, ਇਹਨੂੰ ਵੀ ਸਾਫ਼ ਕਰ। ਇੱਥੇ ਪ੍ਰੋਗਰਾਮ ਇਹੀ ਬਣਾਇਆ ਵੀ ਇੱਥੇ ਕਿਆਰੀ ਜੀ ਬਣਾ ਕੇ ਕੋਈ ਫੁੱਲ ਬੂਟੇ ਬਹਿਣ ਨੂੰ ਜਗ੍ਹਾ ਸੋਹਣੀ ਸੁਥਰੀ ਜੀ ਬਣਾਵਾਂਗੇ। ਆ ਮੇਰਾ ਪਤਰੇਰ ਆ ਵਾਹਦ, ਉਹਨੇ ਇੱਥੇ ਆਹ ਜਾਮਣਾ ਲਾਈਆਂ ਸੀਗੀਆਂ, ਪਰ ਜਾਮਣਾ ਸ਼ਾਇਦ ਹੀ ਆ ਕੋਈ 1-2 ਜਿਹੜੀ ਹੈ ਨਾ ਉਹ ਉਗਰੀ ਹੋਵੇ, ਬਾਕੀ ਮੇਰਾ ਖਿਆਲ ਆ ਵੀ ਕੋਈ ਨਹੀਂ ਹੈ। ਬਾਕੀ ਜਾਮਣਾ ਦੇ ਬੂਟੇ ਵੀ ਆਪਣੇ ਕੋਲ ਹੈਗੇ ਆ, ਉਹ ਵੀ ਆਪਾਂ ਲਾਣੇ ਆ। ਹੁਣ ਆਪਾਂ ਜਿਹੜੇ ਫਲਾਂ ਵਾਲੇ ਤੇ ਫੁੱਲਾਂ ਵਾਲੇ ਬੂਟੇ ਆ ਉਹ ਆਪਾਂ ਲਾਣੇ ਆ ਇੱਥੇ। ਇੱਥੋਂ ਜਗ੍ਹਾ ਇੱਧਰੋਂ ਆ ਜਿਹੜੀ ਜਗ੍ਹਾ ਇੱਥੋਂ ਕੋਈ ਮੱਲਾਂਗੇ, ਫਿਰ ਹੌਲੀ ਹੌਲੀ ਆ ਜਿਹੜਾ ਸਾਰਾ ਕਿਆਰਾ ਇਹ ਆਪਾਂ ਇੱਥੇ ਬਾਗ ਹੀ ਲਾਣਾ, ਠੀਕ ਹੈ ਜੀ। ਤੇ ਹੁਣ ਆਪਾਂ ਬੂਟਾ ਲਾ ਦਈਏ, ਉਧਰ ਪਸ਼ੂ ਵੀ ਰਿੰਗ ਰਹੇ ਆ ਪੱਠਿਆਂ ਵਾਸਤੇ ਹੈ। ਅੱਛਾ ਨਾ, ਅੱਗੇ ਗਲਵੇਂ ਉਹ ਲਾਣਾ ਨਾ ਮੇਰੀ ਮਜਬੂਰੀ ਸੀਗੀ ਥੋੜੀ ਜਿਹੀ ਵੀ, ਫਿਰ ਉਹ ਪਸੀਨਾ ਆਂਦਾ ਨਾ, ਤੇ ਫਿਰ ਉਹ ਕੱਪੜੇ ਜਿਹੜੇ ਆ ਅੱਗੇ ਇੱਥੇ ਮੈਂ ਰੱਖੇ ਹੋਏ ਸੀਗੇ ਕੱਪੜੇ, ਪਤਾ ਨਹੀਂ ਬਸ਼ੀਰ ਲੈ ਗਿਆ ਜਾਂ ਕੌਣ, ਅੱਜ ਦੇਖਿਆ ਵੀ ਇੱਥੇ ਕੋਈ ਵੀ ਕੋਈ ਨਹੀਂ। ਚਲੋ ਜੀ, ਆਪਾਂ ਬਿਸਮਿਲ੍ਲਾ ਪੜ੍ਹਦੇ ਹਾਂ ਜੀ, ਤੇ ਲਾਉਂਦੇ ਹਾਂ ਜੀ ਬੂਟਾ।
ਇਹ ਹੈਗਾ ਜੀ ਬੂਟਾ, ਮੈਂ ਲਾਉਂਗਾ ਆਪਣੇ ਸੋਹਣੇ ਜਿਹੇ ਬਾਪੂ ਦੇ ਨਾਂ ਦਾ ਜੀ। ਹੈ ਥੋੜੀ ਜਿਹੀ ਰੇਹ ਮਿਲਾ ਕੇ ਨਾ ਮਿੱਟੀ, ਉਹ ਆਪਾਂ ਇੱਥੇ ਥੱਲੇ ਪਾਵਾਂਗੇ। ਬਿਸਮਿल्लाहिर्रहमानिर्रहीम। ਲਓ ਜੀ, ਆ ਯਾਦ ਰੱਖਿਓ ਵੀ ਆ ਬੂਟਾ ਹੈਗਾ ਮੇਰੇ ਬਾਪੂ ਦੇ ਨਾਂ ਦਾ। ਹੈ ਅੱਲਾਹ ਪਾਕ ਉਹਨਾਂ ਨੂੰ ਜੀ ਲੰਬੀ ਜ਼ਿੰਦਗੀ ਦੇਵੇ, ਮਾਲਕ ਉਹਨਾਂ ਦਾ ਸਾਇਆ ਸਾਡੇ ਸਿਰ ਦੇ ਉੱਤੇ ਜੀ ਕਾਇਮ ਰੱਖੇ। ਜਿੱਦਾਂ ਕਿ ਇਹ ਬੂਟਿਆਂ ਦਾ ਸਾਇਆ ਹੁੰਦਾ ਮਾਂ ਪਿਓ ਜੀ, ਬਿਲਕੁਲ ਇਦਾਂ ਹੀ ਹੁੰਦੇ ਆ। ਇਸੇ ਲਈ ਅਸੀਂ ਆਪਣੀ ਇਸ ਜਿਹੜੀ ਸਾਡੀ ਸ਼ਜਰਕਾਰੀ ਦੀ ਮੁਹਿੰਮ ਹੈ, ਇਹਦਾ ਨਾਮ ਵੀ ਇਹੀ ਰੱਖਿਆ ਸੀਗਾ ਵੀ ਰੁੱਖ ਮਾਪਿਆਂ ਵਰਗੇ। ਤੇ ਤੁਸੀਂ ਵੀ ਸਾਡੀ ਇਸ ਜਿਹੜੀ ਮੁਹਿੰਮ ਆ ਸ਼ਜਰਕਾਰੀ ਦੀ, ਆ ਬੂਟੇ ਲਾਉਣ ਵਾਲੀ, ਤੁਸੀਂ ਵੀ ਇਹਦੇ 'ਚ ਹਿੱਸਾ ਲੈ ਸਕਦੇ ਆ। ਉਹ ਕਿੱਦਾਂ ਲੈ ਸਕਦੇ ਆ? ਕਰਨਾ ਤੁਸੀਂ ਕੁਝ ਵੀ ਨਹੀਂ ਹੈਗਾ, ਸਿਰਫ ਇੱਕ ਬੂਟਾ ਕਿਧਰੇ ਵੀ, ਤੁਸੀਂ ਦੁਨੀਆ ਦੇ ਜਿਹੜੇ ਮਰਜ਼ੀ ਮੁਲਕ ਦੇ ਵਿੱਚ ਆ, ਤੁਸੀਂ ਪਾਕਿਸਤਾਨ ਦੇ ਵਿੱਚ ਆ, ਤੁਸੀਂ ਜਿੱਥੇ ਵੀ ਆ, ਤੁਸੀਂ ਇੱਕ ਬੂਟਾ ਆਪਣੇ ਮਾਂ ਪਿਓ ਦੇ ਨਾਂ ਦਾ, ਆਪਣੇ ਪੁੱਤਰ ਦੇ ਨਾਂ ਦਾ, ਕਿਸੇ ਦੇ ਨਾਂ ਦਾ ਵੀ ਇੱਕ ਬੂਟਾ ਲਾਣਾ। ਤੇ ਉਹਦੀ ਜੇ ਤੁਸੀਂ ਹੋ ਸਕੇ ਤਾਂ ਵੀਡੀਓ ਬਣਾ ਕੇ ਉਹ ਤੁਸੀਂ ਮੈਨੂੰ WhatsApp ਤੇ ਮੇਰੇ ਕੋਲ ਘਲਾਓ। ਮੈਂ ਉਹਨੂੰ ਆਪਣੇ ਪੇਜ ਦੇ ਉੱਤੇ, Facebook ਦੇ ਉੱਤੇ ਵੀ ਲਾਉਂਗਾ, ਮੈਂ ਉਹਨੂੰ YouTube ਤੇ ਵੀ ਲਾਉਂਗਾ, ਉਹਨੂੰ ਮੈਂ ਜਨਾਬ ਜੀ TikTok ਤੇ ਵੀ ਲਾਉਂਗਾ। ਹੈ ਵੀਡੀਓ ਬਣਾ ਕੇ ਤੇ ਉਹਦੇ ਵਿੱਚ ਦੱਸੋ ਵੀ ਰੁੱਖ ਮਾਪਿਆਂ ਵਰਗੇ ਜੀ। ਅਸੀਂ ਵੀ ਜਨਾਬ ਆਪਣੇ ਜਿਹੜੇ ਵੀ ਜੀ ਦੇ ਨਾਂ ਦਾ ਤੁਸੀਂ ਬੂਟਾ ਲਾਓਗੇ ਉਹਦਾ ਨਾਮ ਵਿੱਚ ਲਓ ਵੀ ਫਲਾਣੇ ਦੇ ਨਾਂ ਦਾ ਜੀ ਅਸੀਂ ਇਹ ਬੂਟਾ ਲਾ ਰਹੇ ਹਾਂ। ਜਿੱਦਾਂ ਮੈਂ ਆਪਣੇ ਵਾਲਦ ਸਾਹਿਬ ਦਾ ਤੇ ਉਹ ਮੈਂ ਆਪਣੀ ਮਾਂ ਦੇ ਨਾਂ ਦਾ ਲਾਉਂਗਾ ਜੀ। ਅੱਲਾਹ ਪਾਕ ਮੇਰੇ ਮਾਂ ਪਿਓ ਨੂੰ ਮੇਰੇ ਤੇ ਇਸ ਤਰ੍ਹਾਂ ਹੀ ਸਲਾਮਤ ਰੱਖੇ ਜੀ। ਹੈ ਅੱਛਾ, ਪਸ਼ੂ ਇਹਦੇ ਵੀ ਰੌਲਾ ਪਾਇਆ ਹੋਇਆ। ਤੇ ਜਿਹੜੀ ਆ ਖਾਦ ਆ ਗੋਬਰ ਵਾਲੀ, ਇਹ ਜ਼ਿਆਦਾ ਨਹੀਂ ਜੀ ਪਾਣੀ, ਇਹ ਜਿੰਨੀ ਕਿ ਮੈਂ ਮਲਾਈ ਆ ਬਸ ਇੰਨੀ ਕੀ। ਹੁਣ ਆਪਾਂ ਪਰਲਾ ਬੂਟਾ ਲਾ ਲਈਏ ਜੀ, ਫਿਰ ਆਪਾਂ ਇਹਨੂੰ ਪਾਣੀ ਦੇਵਾਂਗੇ। ਇਹਦੇ ਵਿੱਚ ਵੀ ਉਦਾਂ ਹੀ ਆਪਾਂ ਥੋੜੀ ਜਿਹੀ ਥੱਲੇ ਮਿੱਟੀ ਸੁੱਟਾਂਗੇ ਜੀ ਵੀ ਨਰਮ ਰਹੂਗਾ ਕੰਮ। ਤੇ ਫਿਰ ਆਪਾਂ ਵਿੱਚ ਰੇਹ ਮਿਲਾ ਕੇ ਉਹ ਪਾਵਾਂਗੇ। ਲਓ ਜੀ, ਇਹ ਬੂਟਾ ਹੈਗਾ ਜੀ, ਮੈਂ ਆਪਣੀ ਮਾਂ ਦੇ ਨਾਂ ਦਾ ਲਾਉਣ ਲੱਗਾ। ਹੈ ਅੱਲਾਹ ਪਾਕ ਉਹਨਾਂ ਨੂੰ ਸਲਾਮਤ ਰੱਖੇ ਜੀ। ਬਿਸਮਿल्लाहिर्रहमानिर्रहीम। ਅੱਛਾ, ਬੂਟਾ ਲਾਉਣ ਲੱਗੇ ਇੱਕ ਗੱਲ ਦਾ ਬੜਾ ਧਿਆਨ ਰੱਖਣਾ, ਟੋਇਆ ਜਿਹੜਾ ਆ ਉਹ ਥੋੜਾ ਜਿਹਾ ਡੂੰਘਾ ਹੋਣਾ ਚਾਹੀਦਾ। ਆ ਦੇਖੋ ਨਾ ਵੀ ਇਹ ਇੰਨਾ ਥੱਲੇ ਪੌਦਾ ਆ ਤੇ ਇਸ ਤੋਂ ਥੱਲੇ ਉਹ ਆ, ਠੀਕ ਆ ਨਾ। ਫਿਰ ਉਹਨੂੰ ਇੱਕ ਤਾਂ ਪਾਣੀ ਪੂਰਾ ਲੱਭਦਾ ਜੀ। ਆ ਥੋੜੀ ਜਿਹੀ ਰੇਹ ਮਿਲੀ ਹੋਈ ਮਿੱਟੀ ਪਾਵਾਂਗੇ ਜੀ। ਬਿਸਮਿਲ੍ਲਾ। ਡਾਕਟਰ ਉਮਰ ਫਰੂਕ ਸਾਹਿਬ ਜੀ, ਉਹਨਾਂ ਦੀ ਜਿਹੜੀ ਮੁਹਿੰਮ ਹੈਗੀ ਆ ਸ਼ਜਰਕਾਰੀ ਦੀ, ਉਹਦਾ ਨਾਮ ਹੈਗਾ ਜੀ ਗ੍ਰੀਨ ਡ੍ਰੀਮਸ, ਹਰੇ ਸੁਪਨੇ। ਹੈ ਅੰਜਮ ਸਰੋਇਆ ਸਾਹਿਬ ਨੇ ਜੀ ਹਰੇ ਸੁਪਨੇ ਕਿਹਾ ਸੀ, ਉਹ ਕਿਉਂਕਿ ਉਹਨਾਂ ਦੀ ਗ੍ਰੀਨ ਡ੍ਰੀਮਸ ਹੈਗੀ ਹੈ। ਤੇ ਜ਼ਰੂਰ ਤੁਸੀਂ ਵੀ, ਹੁਣ ਮੌਸਮ ਆ ਜੀ, ਬੂਟੇ ਲਾਓ ਤੇ ਸਾਡੇ ਵਾਸਤੇ ਵੀ ਇਹ ਦੁਆ ਜ਼ਰੂਰ ਕਰਿਓ, ਮਾਲਕ ਸਾਨੂੰ ਵੀ ਹੋਰ ਅੱਗੇ ਤੋਂ ਅੱਗੇ ਲਾਉਣ ਦੀ ਤੌਫੀਕ ਦੇਵੇ। ਤੇ ਤੁਸੀਂ ਜ਼ਰੂਰ, ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਵੀ ਬੂਟਾ ਲਾਇਓ ਤੇ ਵੀਡੀਓ ਬਣਾਇਓ, ਉਹਦੇ ਵਿੱਚ ਰੁੱਖ ਮਾਪਿਆਂ ਵਰਗੇ ਸਾਡੀ ਜਿਹੜੀ ਮੁਹਿੰਮ ਆ ਇਹਦਾ ਨਾਮ ਲਿਓ। ਤੇ ਉਸ ਮੇਰੇ WhatsApp ਨੰਬਰ ਦੇ ਉੱਤੇ ਮੇਰਾ YouTube ਚੈਨਲ ਦੀ ਜਿਹੜੀ ਚੈਨਲ ਦੀ ਡਿਸਕ੍ਰਿਪਸ਼ਨ ਆ ਉਹਦੇ ਵਿੱਚ ਮੇਰਾ WhatsApp ਦਾ ਨੰਬਰ ਹੈਗਾ, ਤੇ ਤੁਹਾਡੇ ਕੋਲ ਬਹੁਤ ਸਾਰੇ ਦੋਸਤਾਂ ਦੇ ਕੋਲ ਨੰਬਰ ਮੇਰਾ ਮੌਜੂਦ ਆ। ਉਹਦੇ ਉੱਤੇ ਮੈਨੂੰ ਡਾਕੂਮੈਂਟਸ ਦੇ ਵਿੱਚ ਘਲਾ ਦਿਓ ਤੇ ਮੈਂ ਉਹ ਤੁਹਾਡੀ ਵੀਡੀਓ ਜਨਾਬ ਜੀ ਪੂਰੀ ਦੁਨੀਆ ਨੂੰ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਜੀ। ਲਓ ਜੀ, ਆਹ ਬੂਟਾ ਵੀ ਲੱਗ ਗਿਆ। ਇਹਦੇ ਨਾਲ ਆਪਾਂ ਨੂੰ ਕੋਈ ਸੋਟੀ ਖੜੀ ਕਰਨੀ ਪੈਣੀ ਆ, ਇੱਕ ਪਾਸੇ ਨੂੰ ਡਿੱਗ ਰਿਹਾ।
ਬਹਰਹਾਲ ਜੀ ਮੈਂ ਕੋਈ ਲੱਭ ਕੇ ਉਹ ਕਰ ਲੈਣਾ ਆ, ਇਹਨੂੰ ਸਿੱਧਾ ਇੰਜ ਕਰਕੇ ਉਹ ਇੱਧਰ ਵੀ ਦਰਅਸਲ ਫੜ ਲਿਆ। ਇਹਦੇ ਨਾਲ ਕੋਈ ਸੋਟੀ ਲਾਣੀ ਪੈਣੀ ਹੈ ਜੀ, ਹਵਾ ਵੀ ਚੱਲਦੀ ਪਈ ਹੈ। ਲਓ ਜੀ ਦੋਨੇ ਬੂਟੇ ਲੱਗ ਗਏ ਆ। ਤੁਸੀਂ ਵੀ ਸਾਡੇ ਵਾਸਤੇ ਦੁਆ ਕਰਿਓ ਤੇ ਤੁਸੀਂ ਹੁਣ ਆਪਣੇ ਵੀਰ ਰਾਣਾ ਖਾਲਦ ਮਕਬੂਲ ਨੂੰ ਦਿਓ ਇਜਾਜ਼ਤ। ਮਿਲਾਂਗੇ ਕਿਸੇ ਹੋਰ ਵੀਡੀਓ ਦੇ ਨਾਲ। ਪਸ਼ੂ ਵੀ ਉੱਧਰ ਰਿੰਗਦੇ ਆ, ਉਹਨਾਂ ਨੂੰ ਪੱਠਾ ਪਹਾੜਾ ਉਹਨਾਂ ਦਾ ਵੀ ਕਰੀਏ। ਤੇ ਆਖਰ ਦੇ ਉੱਤੇ ਉਹੀ ਨਾਰਾ ਵੀ ਪੰਜਾਬ ਤੇ ਪੰਜਾਬੀ ਜ਼ਿੰਦਾਬਾਦ, ਪਾਕਿਸਤਾਨ ਜ਼ਿੰਦਾਬਾਦ। ਲਵ ਯੂ ਹੋ ਗਿਆ ਤੁਹਾਡੇ ਸਾਰਿਆਂ ਦੇ ਨਾਲ। ਰੱਬ ਰੱਖਾ।